ਅੱਜ-ਕੱਲ ਉਸ ਤਰ੍ਹਾਂ ਲੋਕੀ ਨੌਜਵਾਨ ਜਿਸ ਤਰ੍ਹਾਂ ਕਿ ਆਉਣੇ ਚਾਹੀਦੇ ਨੇ ਜਾਂ ਮਾਜ਼ੀ 'ਚ ਪਹਿਲਾਂ ਆਉਂਦੇ ਹੁੰਦੇ ਸਨ, ਦੇਸੀ ਕੁਸ਼ਤੀ ਵੱਲ ਨਹੀਂ ਆ ਰਹੇ। ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਅੱਛੇ ਸਿਹਤ ਵਾਲੇ ਖੇਲ ਦੇ ਬਾਰੇ 'ਚ? ਦੇਖੋ ਜੀ, ਸਾਡਾ ਗੁਜਰਾਂਵਾਲਾ ਤੇ ਖਾਸ ਤੌਰ ਤੇ ਭਲਵਾਨੀ ਦੀ ਵਜ੍ਹਾ ਨਾਲ ਮਸ਼ਹੂਰ ਸੀ। ਹੁਣ ਇੱਥੇ ਵੀ ਖਾੜਿਆਂ ਦੇ ਵਿੱਚ ਇਸ ਤਰ੍ਹਾਂ ਬੇਰੌਣਕੀ ਪਈ ਏ ਤੇ ਕੁਝ ਮੁਲਕੀ ਹਾਲਾਤ ਐਸੇ ਨੇ, ਮਹਿੰਗਾਈ ਹੋਈ ਇੰਨੀ ਕੁ ਜ਼ਿਆਦਾ ਕਿ ਲੋਕ ਕਹਿੰਦੇ ਨੇ ਅਸੀਂ ਆਪਣਾ ਪੇਟ ਭਰੀਏ ਕਿ ਬੱਚਿਆਂ ਨੂੰ ਭਲਵਾਨੀ ਕਰਵਾਈਏ। ਇਹ ਤੇ ਹੁਣ ਸਮਝ ਲਓ ਕਿ ਜਿਹੜੇ ਠੀਕ ਠਾਕ ਨੇ ਘਰੋਂ ਹੀ ਕਰਵਾ ਸਕਦੇ ਨੇ, ਮਾੜੇ ਬੰਦੇ ਦਾ ਤੇ ਸ਼ੌਕ ਰਿਹਾ ਹੀ ਨਹੀਂ ਹੋਣਾ ਕਿ ਇਹ ਤੁਸੀਂ ਜਿਹੜਾ ਗੁਜਰਾਂਵਾਲਾ ਏ, ਤੁਸੀਂ ਵੀ ਸੁਣਿਆ ਇਹਨਾਂ ਨੂੰ ਭਲਵਾਨਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹਦਾ ਥੋੜਾ ਦੱਸੋ ਕਿ ਕਿਹੜੇ ਨਾਮਵਰ ਭਲਵਾਨ ਇੱਥੋਂ ਗੁਜ਼ਰੇ ਨੇ ਪਿੱਛੇ ਵੀ, ਜਿਹੜੇ ਜਿਨ੍ਹਾਂ ਦੀ ਵਜ੍ਹਾ ਨਾਲ ਭਲਵਾਨਾਂ ਦਾ ਸ਼ਹਿਰ ਹੈ ये पहलवाना का शहर पहलों रहीम पहलवान सुल्तानी वाला मशहूर पहलवान होया, जिहड़ा गुंगे पहलवान ने भी घुलिया, मां बख्श ने भी घुलिया, गामे पहलवान ने भी घुलिया। वो वक्त के जिन्ने भी बड़े पहलवान सन वो सारे ने घुलिया। और वजह नाल गुजराल का नां तुसीं हुण भी गूगल ते खोल के वेखो तो तुहानूं रहीम पहलवान सुल्तानी वाले दा अगों आएगा सब कुछ। और वजह नाल साडे गुजराल का नां पहलवानी शहर तो मशहूर है। ਤੇ ਇਸ ਤੋਂ ਬਾਅਦ ਇੱਥੇ ਜਿਹੜਾ ਗੁਜਰਾਂਵਾਲਾ ਸ਼ਹਿਰ ਹੈ, ਇਹ ਤੁਸੀਂ ਅੱਜ ਵੀ ਮਿੱਟੀ ਦਾ ਖਾੜਾ ਜਿਹੜਾ ਇਹਨੂੰ ਜ਼ਿੰਦਾ ਰੱਖਿਆ, ਜਦਕਿ ਹੁਣ ਮੈਟ ਰੈਸਲਿੰਗ ਹੈ। ਔਰ ਤੇ ਇਹਦੀ ਕੀ ਵਜ੍ਹਾ ਹੈ, ਕਿਉਂ ਤੁਸੀਂ ਮਿੱਟੀ ਨਾਲ ਇੰਨਾ ਪਿਆਰ ਕਰਦੇ ਹੋ? ਮਿੱਟੀ ਦਾ ਪਤਾ ਕੀ ਅੱਗੇ ਹਨ ਦੰਗਲ ਹੁੰਦੇ ਹਨ, ਲੋਕੀ ਟਿਕਟਾਂ ਖਰਚਦੇ ਹਨ, ਜਾ ਕੇ ਦੰਗਲ ਵੇਚਦੇ ਹਨ ਤੇ ਮਿੱਟੀ ਵਾਲੀ ਕੁਸ਼ਤੀ ਵੀ ਖਾੜੇ ਬਾਜ਼ ਸਨ। ਹੁਣ ਉਹ ਤਕਰੀਬਨ ਉਹ ਟਿਕਟਾਂ ਵਾਲਾ ਕੰਮ ਖਤਮ ਹੋ ਗਿਆ। ਗੌਰਮੈਂਟ ਇੰਨੀ ਸਰਪ੍ਰਸਤੀ ਨਹੀਂ ਕਰਦੀ ਜਾਂ ਇੰਨਾ ਕਿਨਾਲੀ ਦਾ ਇਹਨੂੰ ਫੰਡ ਨਹੀਂ ਦਿੰਦੀ ਕਿ ਮਿੱਟੀ ਵਾਲੀਆਂ ਕੁਸ਼ਤੀਆਂ ਵੀ ਹੋਣ। ਤੇ ਅਗਰ ਕੋਈ ਗੁਜਰਾਂ ਵਾਲੇ ਅਗਰ ਹੋ ਗਿਆ ਕਿ ਸਰਕਾਰੀ ਸਾਲ 'ਚ ਇੱਕ ਵਾਰੀ ਕਿਤੇ ਲਾਹੌਰ ਹੋ ਗਿਆ ਜੇ ਦੰਗਲ ਹੋ ਗਿਆ, ਨਹੀਂ ਤੇ ਆਮ ਜਿਹੜੇ ਨੇ ਹੁਣ ਮਿੱਟੀ ਟਿਕਟ ਵਾਲਾ ਕੰਮ ਤਕਰੀਬਨ ਖਤਮ ਹੋ ਗਿਆ। ਬਹਾਵਲਪੁਰ ਵਾਲੀ ਸਾਈਡ, ਮੁਲਤਾਨ ਵਾਲੀ ਸਾਈਡ ਉੱਥੇ ਮੇਲੇ ਮੂਲੇ ਹੁੰਦੇ ਨੇ, ਉੱਥੇ ਜਿਹੜੇ ਨੇ ਜ਼ਿਆਦਾ ਸ਼ੌਕ ਹੈ, ਦੰਗਲ ਵੀ ਉੱਥੇ ਜ਼ਿਆਦਾ ਹੁੰਦੇ ਨੇ, ਮੇਲਿਆਂ ਦੀ ਜ਼ਿਆਦਾ ਕੁਸ਼ਤੀਆਂ ਹੁੰਦੀਆਂ। ਲੋ ਜੀ ਦੋਸਤੋ, ਸਾਡੇ ਨਾਲ ਇੱਕ ਹੋਰ ਸਾਡੇ ਭਰਾ ਭਲਵਾਨ ਮੌਜੂਦ ਨੇ, ਇਹਨਾਂ ਨੂੰ ਪੁੱਛ ਰਹੇ ਹਾਂ। ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਜੀ। ਮੇਰਾ ਨਾਮ ਉਮੈਰ ਪਹਿਲਵਾਨ ਹੈ। ਮੈਂ 10 ਵਾਰੀ ਨੈਸ਼ਨਲ ਚੈਂਪੀਅਨ ਹਾਂ, ਸਾਊਥ ਏਸ਼ੀਆ ਦਾ ਸਿਲਵਰ ਮੈਡਲ ਹਾਂ ਤੇ ਕਾਮਨਵੈਲਥ ਦਾ ਬ੍ਰੌਂਜ਼ ਮੈਡਲ ਹਾਂ ਤੇ ਅੱਗੋਂ ਹੀ ਰੁਸਮੇ ਗੁਜਰਾਂਵਾਲਾ ਦੀ ਤਿਆਰੀ ਕਰ ਰਹੇ ਹਾਂ ਇਨਸ਼ਾਅੱਲਾ। ਅੱਛਾ, ਤੁਸੀਂ ਭਲਵਾਨੀ ਕਰਦੇ ਹੋ ਤੇ ਤੁਹਾਨੂੰ ਘਰਦਿਆਂ ਦੀ ਕਿੰਨੀ ਸਪੋਰਟ ਹੈਗੀ ਹੈ? ਘਰਦਿਆਂ ਦੀ ਮੁਕੰਮਲ ਸਪੋਰਟ ਹੈ, ਪੂਰੀ ਸਪੋਰਟ ਕਰਦੇ ਨੇ ਘਰ ਨੇ, ਯਾਨੀ ਕਿ ਕੋਈ ਉਹਨਾਂ ਦਾ ਰੋਕ ਟੋਕ ਨਹੀਂ ਹੈ। ਤੇ ਕੋਈ ਜਾਬ ਸ਼ਾਬ ਵੀ ਕਰਦੇ ਹੋ? ਹਾਂਜੀ, ਬਾਬੜਾ ਦੀ ਤਰਫੋਂ ਹੀ ਖੇਲਨੇ ਆ। ਬਿਲਕੁਲ ਠੀਕ। ਅੱਛਾ, ਮੈਨੂੰ ਇਹ ਦੱਸੋ ਕਿ ਅੱਜ-ਕੱਲ ਉਸ ਤਰ੍ਹਾਂ ਲੋਕੀ ਨੌਜਵਾਨ ਜਿਸ ਤਰ੍ਹਾਂ ਕਿ ਆਉਣੇ ਚਾਹੀਦੇ ਨੇ ਜਾਂ ਮਾਜ਼ੀ 'ਚ ਪਹਿਲਾਂ ਆਉਂਦੇ ਹੁੰਦੇ ਸਨ, ਦੇਸੀ ਕੁਸ਼ਤੀ ਵੱਲ ਨਹੀਂ ਆ ਰਹੇ। ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਅੱਛੇ ਸਿਹਤ ਵਾਲੇ ਖੇਲ ਦੇ ਬਾਰੇ 'ਚ? ਦੇਖੋ ਜੀ, ਸਾਡਾ ਗੁਜਰਾਂਵਾਲਾ ਤੇ ਖਾਸ ਤੌਰ ਤੇ ਭਲਵਾਨੀ ਦੀ ਵਜ੍ਹਾ ਨਾਲ ਮਸ਼ਹੂਰ ਸੀ। ਹੁਣ ਇੱਥੇ ਵੀ ਖਾੜਿਆਂ ਦੇ ਵਿੱਚ ਇਸ ਤਰ੍ਹਾਂ ਬੇਰੌਣਕੀ ਪਈ ਏ ਤੇ ਕੁਝ ਮੁਲਕੀ ਹਾਲਾਤ ਐਸੇ ਨੇ, ਮਹਿੰਗਾਈ ਹੋਈ ਇੰਨੀ ਕੁ ਜ਼ਿਆਦਾ ਕਿ ਲੋਕ ਕਹਿੰਦੇ ਨੇ ਅਸੀਂ ਆਪਣਾ ਪੇਟ ਭਰੀਏ ਕਿ ਬੱਚਿਆਂ ਨੂੰ ਭਲਵਾਨੀ ਕਰਵਾਈਏ। ਇਹ ਤੇ ਹੁਣ ਸਮਝ ਲਓ ਕਿ ਜਿਹੜੇ ਠੀਕ ਠਾਕ ਨੇ ਘਰੋਂ ਹੀ ਕਰਵਾ ਸਕਦੇ ਨੇ, ਮਾੜੇ ਬੰਦੇ ਦਾ ਤੇ ਸ਼ੌਕ ਰਿਹਾ ਹੀ ਨਹੀਂ ਹੋਣਾ। ਹੁਣ ਤੁਹਾਡਾ ਕੀ ਖਿਆਲ ਹੈ ਕਿ ਅਗਰ ਭਲਵਾਨੀ ਜਾਂ ਖਾੜੇ ਜ਼ਿੰਦਾ ਹੋਣਗੇ, ਗੌਰਮੈਂਟ ਕਰੇ, ਤੇ ਇਹਦਾ ਮਤਲਬ ਕਿ ਬਿਮਾਰੀਆਂ ਘਟਣਗੀਆਂ, ਲੋਕੀ ਜਿਹੜੇ ਇੱਧਰ ਉੱਧਰ ਮੁੰਡਿਆਂ ਦੇ ਜ਼ਿਹਨ ਨੇ? ਜੀ ਬਿਲਕੁਲ। ਇਹ ਤੇ ਮਸ਼ਹੂਰ ਇੱਕ ਕਹਾਵਤ ਵੀ ਹੈ ਨਾ ਕਿ ਗਰਾਊਂਡਾਂ ਆਬਾਦ ਹੋਣਗੀਆਂ ਤੇ ਹਸਪਤਾਲ ਵੀਰਾਨ ਹੋਣਗੇ। ਜੇ ਹਸਪਤਾਲ ਆਬਾਦ ਨੇ ਤੇ ਫਿਰ ਇਹ ਗਰਾਊਂਡਾਂ ਤੇ ਅਖਾੜੇ ਦੇ ਵੇਖ ਲਓ ਵੀਰਾਨ ਨੇ, ਤੱਦੇ ਹਸਪਤਾਲ ਆਬਾਦ ਨੇ ਨਾ। ਤੇ ਕੀ ਮੈਸੇਜ ਦੇਣਾ ਚਾਹੁੰਦੇ ਨਵੀਂ ਨਸਲ ਨੂੰ? ਇਹੀ ਹੈ ਕਿ ਆਓ ਤੁਸੀਂ ਖਾੜੇ ਆਓ, ਆਪਣੀ ਸਿਹਤ ਦਾ ਖਿਆਲ ਰੱਖੋ। ਹਰ ਪਹਿਲੇ ਤਾਂ ਤੁਹਾਨੂੰ ਪਤਾ ਪਹਿਲੇ ਵਕਤਾਂ 'ਚ ਕੋਈ ਭਵਾਨੀ ਕਰਦਾ ਜਾਂ ਨਹੀਂ, ਹਰ ਬੱਚਾ ਖਾੜੇ ਜ਼ਰੂਰ ਆਉਂਦਾ ਸੀ। ਤੇ ਹੁਣ ਇਹੀ ਹੈ ਕਿ ਅਸੀਂ ਕੋਸ਼ਿਸ਼ ਕਰਕੇ ਲੋਕਾਂ ਨੂੰ ਇਹੀ ਪੈਗਾਮ ਦਿੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਖਾੜੇ ਭੇਜੋ ਤੇ ਨਾਲ ਤਾਲੀਮ ਦਿਓ ਤੇ ਅੱਛੇ ਇਨਸਾਨ ਬਣੋ। ਅੱਛਾ, ਮੈਂ ਆਖਰ ਤੇ ਮੈਨੂੰ ਦੱਸ ਦਿਓ ਕਿ ਜਿਹੜੇ ਭਲਵਾਨ ਹੁੰਦੇ ਨੇ ਉਹਨਾਂ ਦੇ ਕੰਨ ਜਿਹੜੇ ਨੇ ਇਹ ਮੁੜ ਜਾਂਦੇ ਨੇ, ਜਾਂ ਇਹ ਕੀ ਵਜ੍ਹਾ ਹੁੰਦੀ ਹੈ? ਇਹ ਹਾਲੀ ਭਲਵਾਨਾਂ ਦੇ ਨਹੀਂ, ਤੁਸੀਂ ਬਾਕਸਰ ਨੇ, ਕਬੱਡਰ ਨੇ, MMA ਫਾਈਟਰ ਨੇ, ਇਹ ਜ਼ੋਰ ਕਰਦੇ ਆ ਕਿਉਂਕਿ ਇਹ ਨਰਮ ਹੱਡੀ ਹੁੰਦੀ ਏ ਤੇ ਉਹ ਵੱਜਦੇ ਹੱਥ ਹੁੱਤ ਕਰਦੇ ਆ, ਵੱਜਦੇ ਨੇ ਤੇ ਹੱਡੀ ਟੁੱਟ ਜਾਂਦੀ ਹੈ ਤੇ ਫਿਰ ਇਸ ਵਜ੍ਹਾ ਨਾਲ ਪੂਰੀ ਦਰਦ ਨਹੀਂ ਹੁੰਦੀ? ਉਸ ਟਾਈਮ ਵਕਤੀ ਤੌਰ ਤੇ ਦਰਦ ਤੇ ਹੁੰਦੀ ਹੈ, ਲੇਕਿਨ ਇਹ ਗੇਮ ਦਾ ਇੱਕ ਹਿੱਸਾ ਹੈ ਤੇ ਫਿਰ ਉਹਦੇ ਮੁਤਾਬਕ ਹੀ ਫਿਰ ਟ੍ਰੇਨਿੰਗ ਹੁੰਦੀ ਹੈ ਜਦੋਂ ਟੁੱਟ ਜਾਏ ਇਹਦੇ ਕੰਨ। ਨਾਲ ਭਲਵਾਨ ਜੀ ਮੌਜੂਦ ਨੇ, ਉਹਨਾਂ ਨੇ ਥੋੜਾ ਜ਼ੋਰ ਕੀਤਾ ਹੈ, ਪ੍ਰੈਕਟਿਸ ਕੀਤੀ ਹੈ ਤੇ ਇਹਨਾਂ ਨੂੰ ਪੁੱਛ ਰਹੇ ਹਾਂ, ਭਲਵਾਨ ਜੀ ਕੀ ਨਾਮ ਤੁਹਾਡਾ? ਬਿਸਮਿਲ੍ਲਾਹਿਰ-ਰਹਿਮਾਨ, ਮੇਰਾ ਨਾਮ ਜ਼ਮਾਨ ਅਨਵਰ ਉਰਫ ਜਾਨੀ ਪਹਿਲਵਾਨ, ਕਾਮਨਵੈਲਥ ਸਿਲਵਰ ਮੈਡਲ ਵਰਲਡ ਦਾ ਮੇਰਾ ਕੋਲ ਲੋਨ ਹੈ ਤੇ ਅਲਹਮਦੁਲਿਲਾ ਮੁਲਕੀ ਤੇ ਗੈਰ ਮੁਲਕੀ ਸਾਰੇ ਮੈਡਲ। ਤੇ ਇਹ ਹੁਣ ਤੁਸੀਂ ਅੱਜ ਪ੍ਰੈਕਟਿਸ ਕਰਦੇ ਹੋ ਤੇ ਕੀ ਟਾਰਗੇਟ ਕੀ ਕਾਹਦੇ ਵਾਸਤੇ ਕਰ ਰਹੇ ਹੋ? ਅਸੀਂ ਨਾ ਅਲਹਮਦੁਲਿਲਾ ਰਸਮ ਪਾਕਿਸਤਾਨ ਦੀ ਫਾਈਟ ਹੈ ਇਨਸ਼ਾਅੱਲਾ ਨੈਕਸਟ ਵੀਕ ਦੇ ਵਿੱਚ, ਤੇ ਉਹਦੇ ਵਾਸਤੇ ਤਿਆਰੀ ਕਰ ਰਹੇ ਹਾਂ ਤੇ ਇਨਸ਼ਾਅੱਲਾ ਰਸਮ ਪਾਕਿਸਤਾਨ ਲੜਨਾ। ਤੇ ਕੈਸੀ ਤਿਆਰੀ ਜਾ ਰਹੀ ਹੈ, ਕੀ ਕਿੰਨਾ ਜ਼ੋਰ ਕਰ ਰਹੇ ਹੋ?
ਨਹੀਂ ਅਲਹਮਦੁਲਿਲਾ ਤਿਆਰੀ ਤਾਂ ਬੜੀ ਜ਼ਬਰਦਸਤ ਜਾ ਰਹੀ ਹੈ ਤੇ ਘੰਟਾ ਡੇਢ ਜ਼ੋਰ ਕਰੀਦੇ ਨੇ, ਮਿਹਨਤ ਵੀ ਲਾਈ ਦੀ ਸਵੇਰ 2-2.5 ਘੰਟੇ। ਤੇ ਖਾ ਕੀ ਰਹੇ ਹੋ? ਜੋ ਪਹਿਲਵਾਨ ਖਾਂਦੇ ਨੇ ਗੋਸ਼ਤ, दूध, ਦਹੀਂ, ਸਾਰਾ ਕੁਝ ਜੋ ਦੇਸੀ ਖੁਰਾਕ ਜਿਹਨੂੰ ਪਹਿਲਵਾਨ ਆਪਣਾ। ਤੇ ਸਰਦੀਆਂ 'ਚ ਵੀ ਸਰਦਾਈ ਪੀਤੀ ਜਾਂਦੀ ਹੈ ਕਿ ਨਹੀਂ? ਸਰਦੀਆਂ ਸਰਦਾਈ ਪੀਂਦੇ ਨੇ ਕਈ ਲੋਕ ਤੇ ਕਈ ਨਹੀਂ ਪੀਂਦੇ, ਤੇ ਅਸੀਂ ਗਰਮ ਦੁੱਧ ਦੇ ਨਾਲ ਕੋਈ ਥੋੜਾ ਜਿਹਾ ਘਿਓ ਪਾ ਕੇ ਉਹ ਪੀਂਦੇ। ਅੱਛਾ, ਤੁਸੀਂ ਇਹ ਦੱਸੋ ਕਿ ਆਪਣੀ ਜਿਹੜੀ ਤਿਆਰੀ ਹੋ ਰਹੀ ਹੈ ਕਿਤਨੇ ਮੁਤਮਿਨ ਹੋ, ਕਿੰਨੀ ਹੈਗੀ ਉਮੀਦ ਹੈ ਕਿ ਇਨਸ਼ਾਅੱਲਾ ਅੱਛਾ ਰਹੇਗਾ? ਅਲਹਮਦੁਲਿਲਾ ਉਮੀਦ ਤੇ ਬੜੀ ਹੈ, ਅੱਲਾਹ ਕੋਲ ਉਮੀਦ ਰੱਖਣੀ ਚਾਹੀਦੀ ਹੈ ਤੇ ਤਿਆਰੀ ਭਰਪੂਰੀ ਹੈ, ਇਨਸ਼ਾਅੱਲਾ ਅੱਲਾਹ ਕਰਮ ਕਰੇਗਾ। ਚਲੋ ਜੀ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਭਲਵਾਨ ਸਾਹਿਬ ਦੀਆਂ ਤੁਸੀਂ ਗੱਲਾਂ ਸੁਣੀਆਂ ਜੀ, ਉਹਨਾਂ ਆ ਕੇ ਮੇਰੀ ਮੁਕਾਬਲਾ ਆ ਰਿਹਾ ਤੇ ਉਹਦੇ ਵਾਸਤੇ ਮੈਂ ਜਿਹੜਾ ਤਿਆਰੀ ਕਰਨਾ ਪਿਆ, ਤੇ ਸਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ ਤਾਂ ਕਿ ਇਹਨਾਂ ਦੀ ਮਿਹਨਤ ਜਿਹੜੀ ਅੱਲਾਹ ਤਾਲਾ ਰੰਗ ਲੈ ਕੇ ਆਏ।